ਆਸਫ ਅਲੀ ਹਾਂਜੀ ਓਏ ਢੇਰੀਆਂ ਦੀਆਂ ਕਿੰਨੀਆਂ ਲਾਣਾ ਪਾ ਗਈਆਂ ਯਾਰ 6 ਜੀ 6 ਹਾਂਜੀ 6 ਲਾਣਾ ਪਾ ਗਈਆਂ ਤੇ ਕੱਚੀਆਂ ਹੁਣ ਕਿੰਨੀਆਂ ਵਾ ਪਿੱਛੇ ਕਸ਼ੀਆਂ 10 10 ਹਾਂਜੀ ਤੇ ਆ ਮੈਨੂੰ ਦੱਸ ਉਹ ਬਸ਼ੀਰ ਤੇ ਫੇਰਾ ਛੋਟਾ ਆ ਵਾ ਛੋਟੇ ਆ ਜੀ ਕਿੰਨੀ ਇੱਟ ਦੇ ਗਿਆ ਉਹਨੂੰ 10,000 ਜੀ 10000 ਇੱਟ ਤੇ ਪੈਸੇ ਲਿਆਇਆ ਉਹਦੇ ਕੋਲ ਪਰਸੋਂ ਲੈਣੇ ਜੀ ਪਰਸੋਂ ਕਿਹਾ ਸੀ ਪਰਸੋਂ ਨਾਲ ਇੱਟਾਂ ਸੱਟ ਜਾਏਗਾ ਨਾਲੇ ਪੈਸੇ ਲੈ ਲੈ ਸਾਰੇ। ਯਾਦ ਨਾ ਹੁਣ ਉਹਦੇ ਕੋਲ ਪੈਸੇ ਲੈ ਕੇ ਆਉਣੇ ਆ ਠੀਕ ਹੈ ਉਹਨੂੰ ਕਹਿਣਾ ਸੀ ਹਿਸਾਬ ਨਾਲ ਕਲੀਅਰ ਹੋਵੇ ਠੀਕ ਹੈ ਬਾਲਣ ਲੈਣਾ ਪੈਂਦਾ ਕੈਸ਼ ਸਾਰੇ ਕੰਮ ਕੈਸ਼ ਤੇ ਹੁੰਦੇ ਆ ਠੀਕ ਹੈ ਖਾਨ ਸਾਹਿਬ ਠੀਕ ਆ ਠੀਕ ਹੈ ਜੀ ਚੱਲ ਤੂੰ ਜਾ ਕੇ ਹੁਣ ਕੱਚੀਆਂ ਇੱਟਾਂ ਵਾਲੇ ਪਾਸੇ ਜਿਹੜਾ ਨਾ ਅੱਛਾ ਜੀ ਉਹ ਵੇਖ ਮੇਰਾ ਪੁੱਤਰ ਹੈ ਤੇ ਇਹਦਾ ਧਿਆਨ ਨਾਲ ਵੇਖੀ ਥੱਲੇ ਹੈ ਥੱਲੇ ਅੱਗ ਬਲਦੀ ਪਈ ਆ ਇੱਟਾਂ ਜਿੱਥੇ ਨਿਸ਼ਾਨ ਲੱਗੇ ਨਾ ਸਾਰਿਆਂ ਨੂੰ ਸਮਝਾਈ ਇਧਰ ਧਿਆਨ ਨਾਲ ਲੰਘਣ ਤੈਨੂੰ ਤਾਂ ਪਤਾ ਹੀ ਏ ਹਾਲੀਆਂ ਵੀ ਸਾਰੀਆਂ ਪੱਕ ਗਈਆਂ ਨੇ ਹਾਂਜੀ ਹਾਂਜੀ ਪਾ ਗਏ ਚੱਲ ਠੀਕ ਹੈ ਚੱਲ ਤੂੰ ਫਿਰ ਉਹ ਕੰਮ ਕਰ ਟਰਾਲੀ ਲਦਾ ਅੱਛਾ ਤੇ ਭਜਵਾ ਦੇ ਉੱਥੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਓਕੇ अस्सलाम वालेकुम वालेकुम सलाम जी क्या हाल है भाई जी शुक्र अल्लाह दा ਮਜੀਦ ਅਰੋੜਾ ਸਾਹਿਬ ਤੁਸੀਂ नहीं भाजी बशीर तरोड़ा साहब जी ਨਹੀਂ ਮਜੀਦ ਅਰੋੜਾ ਸਾਹਿਬ ਉਹ ਦਾ ਨਹੀਂ ਦੱਸਿਆ ਭਾਜੀ ਮਜੀਦ ਨਹੀਂ ਜੀ ਰਫੀਕ ਮੇਰਾ ਨਾਮ ਸੀ। ਰਫੀਕ ਸਾਹਿਬ ਕੀ ਹਾਲ ਚਾਲ ਜੀ ਅੱਲਾ ਦਾ ਸ਼ੁਕਰ ਤੁਸੀਂ ਆਪਣੀ ਤਾਰਫ ਕਰਾਓ ਅਰੋੜਾ ਸਾਹਿਬ ਗੱਲ ਇਹ ਹੈ ਰੋੜਾ ਨਹੀਂ ਭਾਜੀ ਰਫੀਕ ਰਫੀਕ ਓਏ ਹਾਂ ਜੀ ਉਹ ਕਈ ਬੰਦੇ ਦਾ ਮਹੱਲੇ 'ਚ ਨਾਮ ਮਸ਼ਹੂਰ ਹੋ ਜਾਂਦਾ ਨਾ ਮਤਲਬ ਜਿਵੇਂ ਰਸ਼ੀਦ ਲੋਕੀ ਸਿੱਧਾ ਸਿੱਧਾ ਕਹਿਣ ਲੱਗ ਪੈਂਦੇ ਹੂੰ ਤੋ ਮੈਂ ਉਸ ਹਿਸਾਬ ਨਾਲ ਮੈਂ ਕਿ ਸ਼ਾਇਦ ਆਪਣੀ ਕੀ ਤਾਰੀਫ ਹੈ ਭਾਜੀ ਮੇਰਾ ਨਾਮ ਸ਼ਾਹਦ ਹੈ ਜੀ ਮੈਂ ਉੱਥੋਂ ਬਾਹਰੋਂ ਆਇਆ ਇੰਗਲੈਂਡ ਤੋਂ ਸ਼ਾਦ ਮੇਕਅਪ ਹੈ ਇੰਗਲੈਂਡ ਕੀ ਹੋਇਆ ਭਾਜੀ ਹੱਸ ਕਿਉਂ ਰਹੇ ਹੋ ਮਜ਼ਾ ਲੈ ਰਿਹਾ ਤੁਹਾਡੀ ਗੱਲ ਦਾ ਅੱਛੇ ਬੰਦੇ ਹੋ ਅੱਛਾ ਅੱਛਾ ਬੰਦੇ ਤੋਂ ਹੀ ਜਾਲੀ ਲੱਗੇ ਮੈਨੂੰ ਤੁਸੀਂ ਆਪਾਂ ਸੰਜੇ ਹੀ ਹੁੰਦਾ ਜੀ ਸਾਡੇ ਵੀ ਮਹੱਲੇ ਸ਼ਾਹਦ ਮੇਕਅਪ ਮੈਨ ਹੈ ਨਾ ਇੱਕ ਹਾਂ ਨਹੀਂ ਉਹ ਨਾਲ ਲਿਆ ਤੁਸੀਂ ਜਿਵੇਂ ਰੋੜਾ ਨਹੀਂ ਕਹਿ ਰਹੇ ਹਾਂਜੀ ਤੇ ਰੋੜਾ ਤੇ ਸਾਡੀ ਜ਼ਿੰਦਗੀ 'ਚ ਵੇਖੋ ਰੋੜੇ ਹੀ ਰੋੜੇ ਆ ਆਓ ਕੰਮ ਕਰੋ ਗੱਲ ਹੈ ਕਿ ਕਾਰੋਬਾਰ ਹਰ ਬੰਦੇ ਦਾ ਆਪਣਾ ਆਪਣਾ ਆਪਣੀ ਸਮਝ ਨਾਲ ਬੰਦਾ ਕਾਰੋਬਾਰ ਕਰਦਾ ਹਾਂਜੀ ਉਹ ਜਦੋਂ ਮੈਂ ਆਇਆ ਨਾ ਬਾਹਰੋਂ ਕੈਨੇਡਾ ਤੋਂ ਦਾਦਾ ਜੀ ਨੇ ਕਿਹਾ ਮਕਾਨ ਬਣਾਉਣਾ ਵਧੀਆ ਹੂੰ ਪੱਕਾ ਮਕਾਨ ਬਣਾਉਣਾ ਹੂੰ ਪੱਕਾ ਹੂੰ ਹਾਂਜੀ ਹੂੰ ਉਹ ਫਿਰ ਇੱਟਾਂ ਵਾਸਤੇ ਮੈਂ ਆਇਆ ਸਾਂ ਤੇ ਕੀ ਇੱਟਾਂ ਦੇ ਨਾਮ ਕੀ ਹੁੰਦੇ ਇੱਟਾਂ ਦੇ ਮੈਨੂੰ ਤੇ ਸਹੀ ਤਰ੍ਹਾਂ ਪਤਾ ਨਹੀਂ ਇੱਟਾਂ ਦੇ ਕੀ ਨਾਮ ਹੁੰਦੇ ਆ ਇੱਟਾਂ ਦੇ ਨਾਮ ਭਾਜੀ ਕੀ ਹੁੰਦੇ ਨੇ ਅਵਲ ਹੁੰਦੀ ਏ ਦੋਮ ਹੁੰਦੀ ਏ ਸੋਮ ਹੁੰਦੀ ਏ ਹਾਂ ਤੇ ਤਰੇੜ ਹੁੰਦੀ ਏ ਨਹੀਂ ਚਹਾਰਮ ਪੰਜਮ ਇਹ ਪ੍ਰਾਇਮਰੀ ਸਕੂਲ ਆ ਜਿੱਥੇ ਤੁਸੀਂ ਆਏ ਹੋ ਪੰਜਮ ਚਹਾਰਮ ਸ਼ਸ਼ਮ ਛਿਛਮ ਹਫਤਮ ਨਹੀਂ ਭਾਈਜਾਨ ਅੱਛਾ ਇੱਕ ਦੋ ਅਵਲ ਦੋਮ ਅਸਲ ਇੱਟ ਅਵਲ ਦੋਮ ਹੀ ਹੈ ਤੇ ਸੋਮ ਅਸਲ ਇੱਟ ਅਵਲ ਹੀ ਆ ਬਸ ਚਹਾਰਮ ਚਹਾਰਮ ਤਰੇੜ ਚਹਾਰਮ ਨਹੀਂ ਤਰੇੜ ਤੇ ਰੋੜੇ ਮਿੱਟੀ ਇਹ ਵੀ ਉਹ ਨਹੀਂ ਰੋੜੇ ਵੀ ਇੱਥੇ ਕਿੱਥੇ ਮਿਲਦੇ ਭਾਜੀ ਉਹ ਤੋਂ ਬਾਅਦ ਜੋ ਕਰਨੇ ਪੈਂਦੇ ਤੇ ਜਿਹੜੀ ਅਵਲ ਆ ਭੈਣ ਉਹਦਾ ਮਤਲਬ ਕੀ ਰੇਟ ਕੀ ਹੈ ਭਾਅ ਕੀ 16000 ਤੋਂ 1000 ਆ ਜੀ 16000 ਦੀ 1000 16000 ਦੀ 16000 ਰੇਟ ਹੋਣੀ ਚਾਹੀਦੀ 1000 ਕਿਸ ਨੂੰ ਕਿਉਂ ਭਾਜੀ ਇੱਕ ਵਕਤ ਸੀ ਰਲਦਾ ਨਹੀਂ ਨਾ ਕੁਛ ਇੱਕ ਵਕਤ ਸੀ 2000 ਦੀ 1000 ਆਉਂਦੀ ਸੀ ਆਹੋ। ਹੁਣ ਇੱਕ ਵਕਤ 16000 ਦੀ 1000 ਆਉਂਦੀ ਤੇ ਹਾਲੇ ਵੀ ਬਾਰੇ ਚ ਨਹੀਂ ਹੈ ਆ ਬੜਾ ਖਿੱਚ ਕੱਟ ਕੇ ਕੰਮ ਚਲਾਈਦਾ ਵਾ ਹੂੰ। ਮਤਲਬ ਕੰਮ ਜੋ ਇਹੀ ਕਰਨਾ ਤੇ ਫਿਰ ਇਹਦੇ ਵਿੱਚ ਥੋੜਾ ਬਹੁਤਾ ਵਾਧਾ ਘਾਟਾ ਹੁੰਦਾ ਵਾ ਮਤਲਬ 10000 ਲਾ ਲਓ ਚਲੋ 10000 ਦੀ 1000 10000 ਦੀ 1000 ਹਾਂ। ਉਹ ਤੁਹਾਨੂੰ ਦੋਮ ਲੱਭ ਜਾਣੀ ਭਾਜੀ ਦੋਮ ਨਹੀਂ ਅਵਲ ਇੱਕ ਨੰਬਰ ਉਹ ਤੇ 16000 ਦੀ ਭਾਜੀ ਉਹਦੇ ਚ ਤੇ 1 ਰੁਪਿਆ ਵੀ ਉੱਤੇ ਥੱਲੇ ਨਹੀਂ ਹੋਣਾ ਨਹੀਂ ਇੱਟਾਂ ਉੱਤੇ ਥੱਲੇ ਕਰ ਲੈਣਾ ਨਾ ਜਿਹੜੀਆਂ ਥੱਲੜੀਆਂ ਉੱਤੇ ਰੱਖ ਲੈਣਾ ਹਾਂ ਉਤਲੀਆਂ ਥੱਲੇ ਰੱਖ ਉਹ ਲੈਣਾ ਤਾਂ ਹੋ ਹੀ ਜਾਣੀ ਇਹਨੂੰ ਕਿਹੜਾ ਮੈਂ ਟਰੇ ਚ ਲਾਈਆਂ ਜਿਹੜੀਆਂ ਮੈਂ ਇੰਜ ਕੱਢ ਕੇ ਤੇ ਰੱਖ ਦੇਣੀਆਂ ਮੈਂ ਫ੍ਰਿਜ 'ਚ ਲਾਣੀਆਂ ਇੱਟਾਂ ਜਿਹੜੀਆਂ ਮਿੰਟ 'ਚ ਉੱਤੇ ਥੱਲੇ ਕਰ ਦੇਣੀਆਂ ਉਹ ਤੇ ਇੰਜ ਹੀ ਆਣੀ ਤਰਤੀਬ ਨਾਲ ਲੱਦੀ ਜਾਣੀ ਉੱਥੇ ਫੇਰ ਲੱਦ ਕੇ ਪੁੱਠੀ ਸਿੱਧੀ ਹੋਈ ਜਾਣੀ ਹਾਂ ਜਦੋਂ ਉਹਨਾਂ ਨੇ ਚੁਣਾਈ ਕਰਨੀ ਉਦੋਂ ਵੀ ਪੁੱਠੀ ਸਿੱਧੀ ਤੇ ਹੋਈ ਜੀ ਪੈਸੇ ਵੀ ਉੱਤੇ ਥੱਲੇ ਕਰ ਲਓ 16000 ਨੂੰ ਕੱਟ ਕੇ ਤੇ ਥੱਲੇ 16000 ਰੁਪਈਆ ਮੁਨਾਸਬ ਆ ਬਾਕੀ ਤੁਸੀਂ ਜਾਓ ਤੇ 17000 ਤੋਂ ਵੀ ਮਿਲ ਰਹੀ ਹੈ 18000 ਤੋਂ ਵੀ ਮਿਲ ਰਹੀ ਹੈ ਅੱਛਾ ਹਾਂਜੀ ਤੁਹਾਨੂੰ ਪਹੁੰਚ ਦੇ ਦੇਾਂਗੇ ਅਸੀਂ 16000 ਜੀ ਤੁਹਾਨੂੰ ਇਹ ਕਰ ਸਕਨੇ ਅਸੀਂ ਤੇ ਰੋੜੀ ਵੀ ਮਿਲ ਜਾਂਦੀ ਹੈ ਰੋੜੀ ਬਜਰੀ ਜਿਹੜੀ ਆਹੋ ਉਹ ਵੀ ਮਿਲ ਜਾਂਦੀ ਇੱਥੋਂ ਹਾਂ ਨਹੀਂ ਭਾਜੀ ਨਹੀਂ ਇੱਟਾਂ ਦੀ ਜਿਹੜੀ ਰੋੜੀ ਉਹ ਤੇ ਕੁੱਟਣੀ ਪੈਂਦੀ ਹੈ ਬੱਚੀਆਂ ਇੱਟਾਂ ਜਿਹਦੀਆਂ ਉਹਨਾਂ ਦੀ ਫਿਰ ਜਿਹੜੀ ਜਿਵੇਂ ਕਰੋੜੀ ਜਿਵੇਂ ਦੇਗ ਚ ਕਰੋੜੀ ਨਹੀਂ ਕੱਢੀ ਦੀ ਤਰੇੜ ਦੇ ਜਿਹੜੀ ਇੱਟ ਹੈ ਨਾ ਤਰੇੜ ਵਾਲੀ ਉਹ ਤੁਸੀਂ ਲੈ ਜਾਈਓ ਉਹ ਤੁਹਾਡੇ ਰੋੜੀ ਦੇ ਕੰਮ ਨਹੀਂ ਅਵਲ ਚੋਂ ਅਵਲ ਜੋ ਭਾਜੀ ਤੁਸੀਂ ਮੇਰੇ ਵੱਲੋਂ 50000 ਦੀ ਰੋੜੀ ਬਣਾ ਲਓ ਬਿੱਟ ਦੀ ਮੈਂ ਤੇ ਨਹੀਂ ਨਾ ਰੋਣਾ ਤੁਸੀਂ ਤੇ ਪੈਸੇ ਖਰਚਣੇ ਤੁਹਾਡੀ ਮੇਰੇ ਵੱਲੋਂ ਅਵਲ ਦੀ ਬਣਾਓ ਭਾਵੇਂ ਦੋਮ ਦੀ ਰੋੜੀ ਬਣਾਓ ਮਹਿੰਗਾ ਬੜਾ ਵਾ ਤੁਹਾਡਾ ਸਾਰਾ ਸੀ ਕੀ ਇੱਟਾਂ ਤੇ ਤੁਸੀਂ ਕਿਧਰ ਹੋਰ ਪਤਾ ਕਰ ਲਓ ਜੇ ਤੁਹਾਨੂੰ ਜਾਂ ਫਿਰ ਇਸ ਤਰ੍ਹਾਂ ਕਰੀਏ ਅਸੀਂ ਕਿ ਮਿੱਟੀ ਆਪਣੀ ਲੈ ਆਈਏ ਮਿੱਟੀ ਅਸੀਂ ਤੁਹਾਨੂੰ ਆਪਣੀ ਦੇ ਦਈਏ ਉਹਦੀਆਂ ਇੱਟਾਂ ਬਣਾ ਦਿਓ ਸਾਨੂੰ ਤੁਸੀਂ ਜਿੱਥੇ ਮਿੱਟੀ ਮੈਨੂੰ ਦੇਣੀ ਹੈ ਨਾਲ ਤੁਸੀਂ ਸਾਂਝੀਆਂ ਚ ਕਢਾ ਕੇ ਪੂਰੇ ਪੀਸ ਹੀ ਭਜਵਾ ਦਿਓ ਮੈਂ ਪਕਾਈ ਦੇ ਪੈਸੇ ਲੈ ਲੈਣਾ ਤੁਹਾਡੇ ਕੋਲੋਂ ਨਹੀਂ ਤੁਹਾਨੂੰ ਅਸੀਂ ਇੱਟ ਦਿਆਂਗੇ ਨਾ ਮਿੱਟੀ
ਤੇ ਤੁਸੀਂ ਸਾਨੂੰ ਭੁੰਨ ਕੇ ਇੱਟਾਂ ਕੱਢ ਦੇਣਾ। ਮੈਂ ਤੇ ਦਾਣੇ ਭੁੰਨਣ ਡਿਆ ਕਿ ਦਾਣੇ ਭੁੰਨ ਰਿਹਾ, ਤੂੰ ਲੈ ਆਇਆ ਮੇਰੇ ਕੋਲ ਦਾਣੇ ਭੁੰਨ ਦੇ। ਐ ਲਾਲ ਜੀਆਂ ਗਰਮ ਗਰਮ ਕਰਕੇ ਇੰਜ ਫਟਾਫਟ। ਕਿ ਤੰਦੂਰ ਆ, ਰੋਟੀਆਂ ਲਵਾਉਣਾ ਆ ਲਾਲ ਕੱਢ ਕੇ ਦਿਆਂ ਤੈਨੂੰ। ਉਹ ਭਾਈ ਕੈਸੀ ਅਜੀਬ ਗੱਲਾਂ ਤੁਸੀਂ ਕਰਦਾ। ਲੜਾਈ ਵਾਲੀ ਗੱਲ ਕਰ ਰਹੇ ਹੋ ਤੁਸੀਂ। ਕਰੋ ਮੈਨੂੰ ਲੱਗਦਾ ਖਿਜੇ ਆਏ ਹੋ ਕਰੋ। ਮੈਂ ਬੜੀ ਦੇਰ ਲੱਗਦਾ ਦਾ ਆਇਆ। ਭਾਬੀ ਨੇ ਨਾ ਰੋਟੀ ਪਕਾ ਕੇ ਦਿੱਤੀ ਨਾ ਕੱਪੜੇ ਧੋ ਕੇ ਦਿੱਤੇ, ਲੜੇ ਹੀ ਆਏ ਹੋ। ਉੱਠ ਕੇ ਤੇ ਸਿੱਧੇ ਇੱਥੇ ਆ ਗਏ ਤੇ ਇੱਥੇ ਉਹ ਭਾਈ ਮੈਂ ਦੁਕਾਨਦਾਰ ਦਾ ਮਤਲਬ ਹੈ ਕਿ ਬੜਾ ਸੌਫਟ ਆਰਾਮ ਨਾਲ ਗੱਲ ਕਰਨੀ, ਗਾਹਕ ਜਿਵੇਂ ਮਰਜ਼ੀ ਕਰੇ। ਦੁਕਾਨਦਾਰ ਮਤਲਬ ਕੀ ਤੈਨੂੰ ਇੱਥੇ ਨਜ਼ਰ ਆਣ ਡਿਆ ਵਾ? ਪਰਫਿਊਮ ਰੱਖਿਆ ਮੈਂ ਕਿ ਕਰਿਆਨੇ ਦੀ ਦੁਕਾਨ ਆ ਮੇਰੀ। ਅੱਛਾ ਚਲੋ ਆਪਣੀ ਮਿੱਟੀ ਤਾਂ 2 ਕਿਲੋ ਮਿੱਟੀ ਦੀ ਕਿੰਨੀਆਂ ਇੱਟਾਂ ਹੋਣਗੀਆਂ? 2 ਕਿਲੋ ਮਿੱਟੀ 2 ਕਿਲੋ ਮਿੱਟੀ ਚੋਂ ਨਿਕਲਣਗੇ ਕੋਈ 76000 ਇੱਟ। ਉਹ ਇਹਦਾ ਨਾਪ ਤੋਲ ਕੀ ਹੁੰਦਾ? ਤੋਲ ਕੇ ਨਿਕਲਦੀ ਹੈ ਭਾਈ ਕਿ ਇੰਨੇ ਦੀ ਬਸ ਹੁੰਦਾ ਹੀ ਸਾਂਚਾ ਹੁੰਦਾ, ਉਹਦੇ ਵਿੱਚ ਬਣਾ ਕੇ ਇੱਟ ਬਾਹਰ ਇੱਕ ਸਾਂਚੇ 'ਚ ਕਿੰਨੀ ਮਿੱਟੀ ਪਾਉਂਦੇ? ਜਿੰਨੀ ਪੈ ਜਾ ਸਾਂਚੇ 'ਚ ਕਿੰਨੀਆਂ ਇੱਟਾਂ ਨਿਕਲਦੀਆਂ ਵਾ ਤੁਹਾਨੂੰ? ਇੱਕ ਹੀ ਨਿਕਲਣੀ ਸਾਂਚੇ 'ਚੋਂ। ਅੱਛਾ 6 ਨਿਕਲਣੀਆਂ। ਘਰ ਬਰਫ਼ ਦਾ ਕੋਲਾ ਲਾਉਂਦੇ ਹੋ, ਇੱਕ ਕੱਢ ਦਿਓ ਕਿ 9 ਕੱਢ ਦਿਓ ਇੱਕ ਕੋਲੇ 'ਚੋਂ। ਇੱਕ ਹੀ ਗੱਡੀ ਦਾ? ਤੇ ਭਾਜੀ ਤੁਸੀਂ ਮੈਨੂੰ ਕਹੀ ਜਾਂਦੇ ਹੋ ਘਰੋਂ ਲੜ ਕੇ ਆਇਓ, ਮੈਨੂੰ ਲੱਗਦਾ ਤੁਸੀਂ ਰਾਹ ਭੁੱਲ ਕੇ ਆਇਓ ਕਿਧਰੇ। ਨਹੀਂ ਫਿਰ ਮਿੱਟੀ ਤਾਂ ਲਿਆ ਦੇਣੇ, ਫਿਰ ਭੁੱਜੀਆਂ ਇੱਟਾਂ ਐ ਮਜ਼ਾ ਆ ਅੱਛਾ ਫਿਰ ਮਿੱਟੀ ਥੋੜੀ ਜਿਹੀ ਸਾਡੀ ਮਰਜ਼ੀ ਦੀ ਲਿਆਣਾ। ਹਾਂ ਜਿੱਥੇ ਤੁਹਾਡੀ ਕਬਰ ਬਣਨੀ ਨਾ ਉਸ ਕਬਰ ਦੀ ਮਿੱਟੀ ਲਿਆਉਣਾ ਭਾਜੀ। ਇੱਟ ਸੋਹਣੀ ਭੁੰਨ ਕੇ ਤੁਹਾਨੂੰ ਮੈਂ ਦਿਆਉਂਗਾ ਜਿਹੜੀ ਤੁਹਾਡੇ ਮਰਨ ਤੱਕ ਨਾਲ ਚੱਲੂਗੀ। 500 ਇੱਟ ਫਾਲਤੂ ਬਣਾ ਦੂੰਗਾ, ਉਹ ਜਦੋਂ ਮਰੋਗੇ ਨਾ ਕਬਰ ਦੇ ਵਿੱਚ ਵੀ ਲਵਾ ਲੈਣਾ। ਤੇ ਪਹੁੰਚ ਕਿਸ ਤਰ੍ਹਾਂ? ਪਹੁੰਚ ਕਲਮਾ ਸ਼ਹਾਦਤ ਦੇ ਨਾਲ ਹੋਣੀ ਉੱਥੇ। ਪਹੁੰਚ ਹੋਰ ਕਿੰਝ ਹੁੰਦੀ ਏ? ਨਹੀਂ ਹਾਂ ਜਿਹੜਾ ਅਸੀਂ ਮਕਾਨ ਬਣਾਉਣਾ ਉਹਦੀ ਪਹੁੰਚ ਤੁਸੀਂ ਉੱਥੇ ਪਹੁੰਚਾਓਗੇ। ਆ ਪਹੁੰਚ ਤੁਹਾਨੂੰ ਪਹੁੰਚ ਤੁਹਾਡੀ ਹੈ ਜ਼ਿਹਨ 'ਚ ਰੱਖਣਾ। ਆਹੋ ਹੁਣ ਕਹਿ ਦੇ ਦਿੱਤਾ ਪਹੁੰਚ ਸਾਡੀ। ਹੁਣ ਮੈਂ ਪਹੁੰਚੇ ਵੱਡੇ ਕਰਾ ਲਾਂ ਤੇਰੀ ਪਹੁੰਚ ਵਾਸਤੇ। ਤੁਸੀਂ ਗੁੱਸਾ ਕਰਕੇ ਭਾਬੀ ਨੇ ਮੈਂ ਕਿਹਾ ਲੜੇ ਆ ਤੁਸੀਂ, ਬਗਾਤੀ ਕੋਈ ਚੀਜ਼ ਮਾਰੀ ਭਾਬੀ। ਆਹੋ ਤੁਹਾਡੇ ਵੱਲੋਂ ਆਈ ਹੈ ਨਾ ਤਾਂ ਵਾਸਤੇ ਲੜਦੀ ਰਹਿੰਦੀ ਹੈ। ਤੁਹਾਡੇ ਹਰ ਤਬੀਅਤ ਆ ਉਹਦੀ। ਅਜੀਬ ਗੱਲਾਂ ਤੇ ਤੁਸੀਂ ਆਪ ਕਰਦੇ ਪਏ ਹੋ। ਚੰਗੀ ਭਲੀ ਪੈਂਟ ਸ਼ਰਟ ਪਾਈ ਬਾਊ ਜਿਹਾ ਬੰਦਾ ਵਾ, ਪੜਿਆ ਲਿਆ, ਗੱਲਾਂ ਤੂੰ ਕਰਨ ਡਿਆ ਕੋਈ ਡਫਰਾਂ ਲੀਆਂ। ਹੁਣ ਕਿੰਨੀ ਇੱਟ ਚਾਹੀਦੀ ਹੈ, ਕਿੱਥੇ ਚਾਹੀਦੀ ਹੈ ਉਹ ਦੱਸੋਗੇ? ਇੱਟਾਂ ਚਾਹੀਦੀਆਂ 15। ਅੰਮੀ ਦਾ ਚੁੱਲ੍ਹਾ ਬਣਾਉਣਾ ਤੂੰ 15 ਇੱਟਾਂ ਦੇ ਨਾਲ? ਤੇ ਭੱਠੇ ਤੇ ਆ ਗਿਆ ਸੌਦਾ ਕਰ 15 ਇੱਟਾਂ ਤੇ ਮਹੱਲੇ 'ਚ ਤੂੰ ਕਿਸੇ ਨੂੰ ਗਾਲਾਂ ਕੱਢਣੀਆਂ, ਉਹਨੇ ਤੈਨੂੰ 30 ਇੱਟਾਂ ਵੈਸੇ ਮਾਰ ਦੇਣੀਆਂ, ਉਹ ਘਰ ਤੇਰੇ ਕੰਮ ਆ ਜਾਣੀ ਆ। ਐਡੀ ਦੂਰ ਪੈਂਡਾ ਕੀਤਾ ਵਾ। 15,000 ਇੱਟ ਇੱਕ ਚਾਹੀਦੀ। 15 ਤੇ 15,000 ਚ ਫਰਕ ਆ। ਤੁਸੀਂ ਅਗਰ 1000 ਸੁਣਿਆ ਨਹੀਂ ਨਾ, ਤੁਸੀਂ 15 ਤੇ ਬੋਲਣ ਲੱਗ ਪਏ। ਘਰੋਂ ਲੜ ਕੇ ਆਏ ਭਾਬੀ ਨੇ, ਮੇਰੇ ਖਿਆਲ ਜ਼ਰਾ ਵੀ ਨਹੀਂ ਕੱਪੜੇ ਨਹੀਂ ਧੋਣੀ ਭਾਬੀ। ਕੀ ਹੈ ਮਤਲਬ ਚਿੱਕੜ ਸੁੱਟਿਆ ਆ ਮੈਂ ਕਿ ਗੱਡੀ ਥੱਲੇ ਮੈਂ ਨਿਕਲਿਆ ਵਰਕਸ਼ਾਪ ਵਿੱਚ? ਮੈਂ ਕੰਮ ਲੜ ਕੇ ਆਂਦਾ ਨੀ ਜਦੋਂ ਘਰੋਂ, ਉਹ ਫਿਰ ਹਰ ਬੰਦੇ ਨਾਲ ਲੜਦਾ। ਕੀ ਕਹਿਣ ਡਿਆ? ਕੋਈ ਬੰਦਾ ਸਲਾਮ ਵੀ ਲੈ ਰਿਹਾ, ਉਹ ਸਲਾਮ ਕੀ ਆ, ਠੀਕ ਆ, ਵੈਗਨ ਵੱਜੀ ਮੇਰੇ 'ਚ, ਇਹੋ ਜਿਹੀਆਂ ਗੱਲਾਂ ਕਰਦੇ ਬੰਦੇ। ਤੁਸੀਂ ਹੁਣ ਮੈਨੂੰ ਇਹ ਦੱਸੋ, ਤੁਸੀਂ ਦੁਕਾਨਦਾਰ ਨਹੀਂ ਲੱਗੇ ਮੈਨੂੰ ਭਾਈ? ਉਹ ਦੁਕਾਨ ਨਹੀਂ, ਇਹ ਭੱਠਾ ਵਾ। ਉਹ ਭਾਈ ਉਹ ਭੱਠਾ ਵਾ, ਦੁਕਾਨ ਕਾਦੀ ਏ? ਮੈਂ ਸਬਜ਼ੀ ਲਾ ਕੇ ਬੈਠਾ ਵਾਂ, ਕੋਈ ਮੂਲੀ ਗਾਜਰ ਲੈਣੀ ਤੂੰ? ਬਸ ਪਹੁੰਚ ਰੋੜਾ ਸਭ ਗੱਲ ਇਹ ਆ। ਔਰ ਰੋੜਾ ਨਹੀਂ ਓਏ, ਬੜਾ ਖਰੋੜੇ ਵਰਗਾ ਤੇਰਾ ਆਪਣਾ ਮੂੰਹ ਆ ਤੇ ਰੋੜਾ ਮੈਨੂੰ ਕਹੀ ਜਾਣਾ। ਮੈਂ ਕਿਹਾ ਮੇਰਾ ਮਜੀਦ ਰੋੜਾ ਨਹੀਂ ਤੁਹਾਡਾ ਨਾਮ? ਰਫੀਕ ਭੱਠੇ ਵਾਲਾ। ਉਹ ਮੈਨੂੰ ਕਿਸੇ ਨੇ ਉੱਥੇ ਦੱਸਿਆ, ਉਹਨੇ ਕਿਹਾ ਜੀ ਮਜੀਦ ਰੋੜਾ ਸਾਹਿਬ। ਰਫੀਕ ਭੱਠੇ ਵਾਲਾ। ਰਫੀਕ ਭੱਠੇ ਵਾਲਾ, ਆਹੋ ਹਾਂਜੀ। ਸ਼ਾਹਦ ਮੇਕਅਪਮੈਨ ਸਾਹਿਬ, ਗੱਲ ਪਤਾ ਕੀ ਹੈ ਕਿ ਇੱਟ ਤੁਹਾਨੂੰ ਲੱਭ ਜਾਏਗੀ। ਪਹੁੰਚ ਤੁਸੀਂ ਦੇਣੀ ਹੈ 15 ਤੇ 15 30 30 ਤੇ 15 45,000 ਇੱਟ। ਰੁਪਈਆ ਜਿਹੜਾ ਨਾ ਉਹ ਤੁਸੀਂ ਲਿਖ ਲਓ। ਕਾਦਾ? 45,000 ਦੀ ਕਿੰਨੀ ਹੈ? ਮੈਰ ਦਾ ਲਿਖਾਂ ਮੈਂ? 45,000 ਦੀ ਕਿੰਨੀ ਇੱਟ ਹੈਗੀ? ਤੁਸੀਂ ਮੈਨੂੰ ਇੱਟ ਦੱਸੋ ਐਨੇ ਹਜ਼ਾਰ ਹੈ, ਉਹਦਾ ਹਿਸਾਬ ਤੁਹਾਨੂੰ ਲਾ ਕੇ ਮੈਂ ਦੱਸੂਗਾ। ਬਸ 50,000 ਇੱਟ ਲਾ ਲਓ। ਅੱਛਾ ਜੀ 50,000 ਇੱਟ। ਹਾਂ ਅੱਛਾ ਇੱਥੇ ਲਾ ਲਓ ਭੱਠੇ ਤੇ। ਓਏ ਇੱਥੇ ਤੇ ਲੱਖ ਇੱਟ ਵੀ ਲੱਗੀ ਹੁੰਦੀ ਓਏ। ਉਹ ਤੁਸੀਂ ਸਾਡੀ ਕਹਿ ਕੇ ਲਾਣੀ ਹੈ ਕਿ ਇਹ ਸ਼ਾਹਦ ਭਾਈ ਦੀ ਇੱਟ ਹੈ। ਅੱਛਾ ਹਰ ਭਾਈ ਨੇ ਇੱਟ ਲਾਈ ਆਪਣੀ, ਇਹ ਇੱਟ ਲਾਈ ਆਪਣੇ ਦਸਤੇ ਮੁਬਾਰਕ ਦੇ ਨਾਲ। ਹਾਂਜੀ। ਤੇ ਦਸਤੇ ਮੁਬਾਰਕ ਨਾਲ ਲਾਉਂਦੇ ਉਹਨਾਂ ਨੂੰ ਦਸਤ ਲੱਗ ਗਏ ਸਨ ਤੇ ਡਾਕਟਰ ਦੇ ਕੋਲ ਲੈ ਗਏ ਤੇ ਦਸਤ ਰੁਕ ਨਹੀਂ ਰਹੇ ਤੇ ਡ੍ਰਿਪਾਂ ਲੱਗੀਆਂ ਨੇ। ਇਹੀ ਗੱਲ ਆ ਨਾ। ਭਾਬੀ ਨੇ ਮੇਰੇ ਖਿਆਲ ਰੋਟੀ ਨਹੀਂ ਪੁੱਛਿਆ ਹੀ ਨਹੀਂ, ਮੈਨੂੰ ਨਹੀਂ ਪੁੱਛਿਆ ਉਹਦੀ ਵਜ੍ਹਾ ਤੋਂ ਤੁਹਾਡੀ ਤਬੀਅਤ ਥੋੜੀ ਨਾ ਤਲਖ ਆ। ਉਹ ਤੁਹਾਡੀ ਤਬੀਅਤ ਨਹੀਂ ਠੀਕ, ਕਦੀ ਮੈਂ ਮਿੱਟੀ ਲਿਆ ਦੇਣਾ ਵਾ, ਕਦੀ ਉਹ ਲਾ ਲਓ। ਚਲੋ ਹੁਣ ਪਹੁੰਚ ਤੁਹਾਡੀ ਜੇ 50,000 ਇੱਟ ਚਾਹੀਦੀ ਹੈ ਅੱਛਾ ਤੇ ਪਹੁੰਚ ਪਹੁੰਚਾਣੀ ਤੁਸੀਂ ਉੱਥੇ। ਪਹੁੰਚ ਤੁਹਾਡੀ ਜਗ੍ਹਾ ਦੱਸੋ ਕਿਹੜੀ ਹੈ? ਅਸਕਰਦੂ ਜਾਣਾ। ਹਾਂ ਇਧਰ ਗਿਲਗਤ ਅੱਗੇ। ਉੱਥੇ ਮੈਨੂੰ ਦੱਸੋ ਇੱਟਾਂ ਦਾ ਘਰ ਕੌਣ ਬਣਾਉਂਦਾ? ਉੱਥੇ ਤੇ ਪੱਥਰਾਂ ਦਾ ਘਰ ਬਣਦਾ। ਅਸੀਂ ਇੱਥੇ ਇੱਟਾਂ ਲਾਣੀਆਂ ਨਾ, ਉੱਥੇ ਨਵੀਂ ਵੈਰਾਈਟੀ ਦੇਣੀ। ਪਹੁੰਚ ਹੁਣ ਤੁਹਾਡੀ ਜੇ ਲਿਖ ਲਓ। ਨਹੀਂ ਗੱਲ ਐਡੀ ਦੂਰ ਨਹੀਂ। ਰੋੜਾ ਸਾਹਿਬ ਇੰਜ ਨਾ ਕਰੋ। ਓਏ ਰੋੜਾ ਨਹੀਂ ਓਏ, ਰੋੜਾ ਸਾਹਿਬ ਇਸ ਤਰ੍ਹਾਂ ਤੇ ਰਫੜ ਨਾ ਪਾਣਾ, ਤੁਹਾਡੀ ਸਾਡੀ ਡੀਲ ਹੋ ਗਈ। ਉਹ ਸ਼ਾਹ ਡਾਂਸਰ ਮੇਰੀ ਗੱਲ ਸੁਣ ਲੈ।
ਮੇਰੇ ਨਾਲ ਜ਼ਿਆਦਾ ਬਹਿਸ ਨਾ ਕਰ। 50,000 ਇੱਟ 50,000 ਪਹੁੰਚ ਤੁਹਾਡੀ ਸਕਰਦੂ ਨਹੀਂ ਜਾਣੀ ਜੂਣੀ। ਐਡਵਾਂਸ ਲੈ ਲਓ। ਐਡਵਾਂਸ ਵੀ ਤੂੰ ਕੋਲ ਰੱਖ। ਕਿਉਂ? ਉੱਥੇ ਤਾਂ ਗੱਲ ਹੀ ਨਹੀਂ ਹੋਈ, ਗੱਲ ਤੇ ਹੋਈ ਹੈ ਸ਼ਹਿਰ ਦੇ ਵਿੱਚ ਪਹੁੰਚ ਜਾਾਂਗੇ ਅਸੀਂ। ਮਜੀਦ ਰੋੜਾ ਸਾਹਿਬ ਇਹ ਗੱਲ ਰੋੜਾ ਨਹੀਂ ਹੈ, ਨਹੀਂ ਹੈਗੀ ਤੁਹਾਡੇ ਵਾਸਤੇ। ਰੋੜਾ ਨਹੀਂ ਹੋਈ ਇੱਥੇ ਡਨ ਹੋ ਗਿਆ, ਸੌਦਾ ਆ ਗਿਆ। ਮੈਂ ਤੇ 4 ਬੰਦੇ ਬੁਲਾ ਕੇ ਤੇ ਪੰਚਾਇਤ ਲਾ ਲੈਣੀ। ਤੂੰ ਪੰਚਾਇਤ ਲਾ ਲਾ, ਮੈਂ ਵੀ ਹਲਕਾ ਜਿਹਾ ਚੁੱਕ ਕੇ ਤੇ ਤੈਨੂੰ ਥੱਲੇ ਅੱਗ 'ਚ ਸੁੱਟ ਦੇਣਾ। ਤੂੰ ਮੇਰੇ ਨਾਲ ਬਹੁਤੀ ਗੱਲ ਕੀਤੀ ਤੇ ਅੱਗ ਚ ਐਵੇਂ ਸੁੱਟ ਦੇਣਾ। ਅੱਗ ਚ ਡਨ ਹੋ ਗਿਆ। ਹੁਣ ਸਕਰਦੂ ਪਚਾਣੀ ਹੈ ਜੇ 50,000 ਇੱਟ। ਉਸ ਕਰਦੂ ਨਹੀਂ ਉੱਥੇ। ਰੋੜਾ ਸਾਹਿਬ ਵੇਖ ਲਓ, ਰੋੜਾ ਤੁਸੀਂ ਇਸ ਤਰ੍ਹਾਂ ਮੇਰੇ ਨਾਲ ਬਹਿਸ ਨਾ ਕਰੋ। ਰੋੜਾ ਕਿਹੜਾ ਓਏ? ਤੈਨੂੰ ਮੈਂ ਕਿਹਾ ਇੱਟ ਇੱਕ ਨਾ ਟੁੱਟੇ ਸਕਰਦੂ ਤੱਕ, ਉਹ ਤੁਹਾਨੂੰ ਪੈ ਜਾਣੀ। ਹਾਂ ਉਹ ਤੇ ਇੱਥੇ ਤੂੰ ਚੱਕ ਮਾਰ ਕੇ ਚੈੱਕ ਕਰ ਲਈ, ਇੱਟਾਂ ਮਜ਼ਬੂਤ ਨੇ, ਤਗੜੀਆਂ ਨੇ, ਟੁੱਟਣ ਵਾਲੀਆਂ ਦੇ ਨਹੀਂ। ਪੱਕੀਆਂ ਇੱਟਾਂ ਰੁੜੀਆਂ ਹੋਈਆਂ ਐ, ਮਜ਼ਾ ਆ ਜੇ। ਹਾਂ ਹਾਂ ਤਾਜ਼ਾ ਗਰਮ ਗਰਮ ਇੱਟ। ਗਰਮ ਇੱਟ ਹਾਂ ਭੁੰਨਵਾਈਆਂ ਜੀ ਆ। ਹਾਂ। ਉੱਤੇ ਧਨੀਆ ਸੁੱਟ ਕੇ, ਅਦਰਕ ਸੁੱਟ ਕੇ ਹਾਂਜੀ ਪਲੇਟ ਹੀ ਰੱਖ ਕੇ ਤੈਨੂੰ ਦੇ ਦਿਆਂ ਮੈਂ। ਐਡਵਾਂਸ ਲੈ ਲਓ ਮੇਰੇ ਕੋਲੋਂ ਤੁਸੀਂ। ਓਏ ਐਡਵਾਂਸ ਨਹੀਂ ਆ, ਚੱਲ ਕਦੀ ਮੈਂ ਮਿੱਟੀ ਲਿਆ ਦਿਆਂਗਾ ਤੇ ਬਣਾ ਦੀ, ਕਦੀ ਉਹ ਕਰ ਦੇਈ। ਇੰਜ ਕੰਮ ਨਹੀਂ ਹੁੰਦੇ। ਦੇਖੋ ਇਹ ਲੋ, ਇਹ 10 ਰੁਪਏ ਐਡਵਾਂਸ ਜਿਹੜਾ 1 ਰੁਪਿਆ ਵੀ ਓਕੇ ਹੁੰਦਾ। ਇਹ ਲੋ 10 ਰੁਪਏ ਐਡਵਾਂਸ, ਬਾਕੀ ਪੇਮੈਂਟ ਤੁਹਾਨੂੰ ਸਕਰਦੂ ਮਿਲ ਜਾਏਗੀ। ਪਾਓ ਯਾਰ ਇੱਟਾਂ ਉਹਦੇ ਚ ਰੇੜੀ ਤੇ। ਇਹ 10 ਰੁਪਏ ਦੀ ਮੈਂ ਤੈਨੂੰ ਚਪੇੜ ਵੀ ਮਾਰਨੀ ਹੈ। ਜਿਹੜੀ ਮਿੱਟੀ ਉੱਤੇ ਪਈ ਹੈ ਨਾ, ਹਾਂਜੀ ਆਹ ਨਾਲ ਮੈਂ ਇੰਜ ਹੱਥ ਲਾ ਕੇ ਤੈਨੂੰ ਇੱਥੇ ਵੀ ਨਹੀਂ ਲਾਣਾ, ਸਮਝਿਆ? ਇੰਨੀ ਕੀਮਤੀ ਸ਼ਾਇਦ ਰੋੜਾ ਸਾਹਿਬ ਗੱਲ ਚੱਲ ਓਏ, ਰੋੜੇ ਦੇ ਆ ਕੁਛ ਲੱਗਦੇ ਆ। ਜੀ ਧੱਕੇ ਨਾ ਮਾਰੋ, ਇੱਥੇ ਪਤਾ ਨਹੀਂ ਥੱਲੇ ਕੀ ਹੈ। ਥੱਲੇ ਕੁਛ ਵੀ ਨਹੀਂ ਹੈ, ਸਾਡੀ ਮਰਜ਼ੀ, ਅਸੀਂ ਜੋ ਮਰਜ਼ੀ ਕਰੀਏ। ਬਸ ਠੀਕ ਹੋ ਗਿਆ, ਪਚਾਓ ਇੱਟਾਂ। ਹੈ ਲਓ ਯਾਰ ਰੇੜੀਆਂ ਲਾਓ। ਗੱਲ ਕਰ, ਕੋ ਖੁਦਾ ਦਾ ਖੌਫ ਖਾ। ਟਰਾਲੀਆਂ ਠਾਕ ਉੱਤੇ ਖੋਲੋ ਯਾਰ, ਟਰਾਲੀਆਂ ਸਾਰੀਆਂ। ਸਕਰਦੂ ਲੈਣੀ ਨਾ, ਹਾਂਜੀ ਮੁਲਤਾਨ ਨੂੰ ਜਾ ਕੇ ਇੱਟ ਲਾ। ਨਹੀਂ ਅਸੀਂ ਰੋੜਾ ਸਾਹਿਬ ਤੁਹਾਡੇ ਨਾਲ ਗੱਲ ਹੋ ਗਈ। ਉਹ ਉੱਥੇ ਦੀ ਮਿੱਟੀ ਦੀ ਨਾ ਚੰਗੀ ਇੱਟ ਬਣਦੀ। ਹਾਂ ਲੈ ਜਾ ਉੱਥੇ। ਚਲੋ ਫੜੋ ਐਡਵਾਂਸ, ਸਾਈਨ ਕਰ ਚੱਲ ਯਾਰ ਜਾ ਆਪਣਾ ਕੰਮ ਕਰ, ਸਾਈਨ ਕਰ ਜਾਂ ਮੈਨੂੰ ਕੰਮ ਕਰਨ ਦੇ ਯਾਰ। ਨਹੀਂ ਫਿਰ ਤੁਹਾਡਾ ਪ੍ਰੋਗਰਾਮ ਸੌਦਾ ਨਹੀਂ ਫਿਰ ਡਨ। ਕਾਹਦਾ ਸੌਦਾ ਡਨ ਕਰਨਾ? 50,000 ਇੱਟ ਦਾ ਯਾਰ ਹੋ ਤੇ ਗਿਆ ਭਰਾਵਾ। ਤੁਸੀਂ ਜ਼ੁਬਾਨ ਲੱਗਦਾ ਤੇਰੀ ਨਹੀਂ ਹੈਗੀ। ਪੱਕੀ ਮਰਦ ਦੀ ਜਿਹੜੀ ਹੁੰਦੀ ਨਾ, ਇੱਕ ਜ਼ੁਬਾਨ ਹੁੰਦੀ। ਓਏ ਕੀ ਹੁੰਦੀ ਹੈ ਪਹਿਲੇ ਆਪਣਾ? ਖੁਸਰਾ ਹੁੰਦਾ ਜਿਹੜਾ ਗੱਲ ਤੋਂ ਦੌੜਦਾ ਵਾ। ਆਹੋ ਖੁਸਰਾ। ਹਾਂ ਵੇਖ ਇਹ ਗੱਲ ਹੁਣ ਡਨ ਹੋ ਗਈ ਹੈ। ਜਿਹੜਾ 10 ਰੁਪਏ ਦਿੰਦਾ ਵਾ ਇਹ ਫੜੋ ਐਡਵਾਂਸ ਹੈ। ਨਹੀਂ ਐਡਵਾਂਸ ਲੈਣਾ ਮੈਂ, ਨਿਕਲ ਇੱਥੋਂ ਤੂੰ। ਇਹ ਸੌਦੇਬਾਜ਼ੀ ਹੁੰਦੀ ਹੈ ਕੋਈ ਚਾਹੀਦਾ? ਸਕਰਦੂ ਉੱਥੋਂ ਤੂੰ ਪਿੰਡੀਆਂ ਲੈ ਲਾ, ਪਿੰਡੀ ਵੀ ਭੱਠੇ ਹੈਗੇ ਨੇ ਯਾਰ, ਨੇੜੇ ਪੈਂਦਾ ਵਾ। ਤੂੰ ਸਾਡਾ ਇੱਥੇ ਮਹੱਲੇਦਾਰ ਹੈ, ਸੀ ਇਸ ਲਈ ਰੋੜਾ ਸਾਹਿਬ ਪਿੰਡ 'ਚ ਕਿਹੜਾ ਮੈਂ ਤੇਰਾ ਮਹੱਲੇਦਾਰ ਆ? ਸਾਡੇ ਪਿੰਡ 'ਚ ਕੋਈ ਇਹੋ ਜਿਹਾ ਬੰਦਾ ਪੈਂਟ ਸ਼ਰਟ ਪਾ ਕੇ ਲਿਆਓ ਯਾਰ, ਲਿਆਓ ਟਰਾਲੀਆਂ ਲਾਓ ਮੁੰਡਿਓ। ਔਰ ਟਰਾਲੀਆਂ ਨਹੀਂ, ਮੈਂ ਤੈਨੂੰ ਉੱਤੋਂ ਥੱਲੇ ਧੱਕਾ ਦੇ ਦੇਣਾ। ਚੱਲ ਜਾਣ, ਸ਼ਾਬਾਸ਼। ਮਿੱਠੀਆਂ ਇੱਟਾਂ ਹੋਣ ਵਧੀਆ, ਚੀਨੀ ਦੀਆਂ ਮਿੱਠੀਆਂ ਚੱਕ ਮਾਰ ਕੇ ਖਾ। ਹਾਂ ਚੀਨੀ ਦੀਆਂ ਇੱਟਾਂ ਲਾ ਕੇ ਦਿਆਂਗੇ, ਗੋੜ ਵਾਲੀਆਂ ਇੱਟਾਂ ਲਵਾਉਣੀਆਂ ਵਾ। ਹੈ ਕਿ ਗੋੜ ਵਾਲੀਆਂ ਇੱਟਾਂ ਤੈਨੂੰ ਲਵਾ ਕੇ ਦੇ। ਯਾਰ ਅੱਛੀਆਂ ਮਜ਼ੇਦਾਰ ਹੋਣ, ਮਜ਼ਾ ਆ ਜੇ, ਪਤਾ ਲੱਗੇਗਾ ਵੀ ਮਜੀਦ ਰੋੜੇ ਨੇ ਇੱਟਾਂ ਵੇਚ। ਰੋੜਾ ਨਹੀਂ ਉਹ ਭਾਈ, ਰੋੜਾ ਨਹੀਂ, ਰੋੜਾ ਨਹੀਂ, ਰਫੀਕ ਤੇ ਰੋੜਾ। ਮੈਨੂੰ ਜਿਹਨੇ ਜਦੋਂ ਇੱਟਾਂ ਪੱਕ ਰਹੀਆਂ ਹੋਣ ਨਾ, ਨਿੰਬੂ ਨਹੀਂ ਨਿਚੋੜਨਾ ਵਿੱਚ। ਉਹ ਮੈਂ ਇੱਟਾਂ ਖੱਟੀਆਂ ਇੱਟਾਂ ਹੋ ਜਾਂਦੀਆਂ, ਫਿਰ ਮਜ਼ਾ ਨਹੀਂ ਆਉਂਦਾ। ਉਹ ਭਾਈ ਮੈਂ ਇੱਟਾਂ ਪਕਾਉਣ ਡਿਆ ਕਿ ਸ਼ਕਰਗੰਦੀ ਭੁੰਨਣ ਡਿਆ ਵਾਂ ਮੈਂ ਇੱਥੇ, ਜਿਹੜਾ ਤੈਨੂੰ ਬਾਅਦ ਜੋ ਨਿੰਬੂ ਵੀ ਪਾ ਕੇ ਦੇਣਾ। ਪਾਗਲ ਆ ਤੂੰ ਯਾਰ, ਕਿਹਦਾ ਤੇਰਾ ਦਿਮਾਗ ਆ? ਮਿਰਚ ਤੇਜ਼ ਨਾ ਹੋਵੇ, ਮਿਰਚ ਹਲਕੀ ਫੁਲਕੀ ਜਦੋਂ ਇੱਟ ਪੱਕ ਰਹੀ ਹੋਵੇ। ਉਹ ਮੇਰਾ ਪੁੱਤਰ ਸ਼ਾਹਦ, ਘਰੋਂ ਲੈਣ ਕੀ ਆਇਆ ਵਾ ਤੂੰ? ਸ਼ਕਰਗੰਦੀ ਲੈਣ ਆਇਆ ਵਾ, ਸਬਜ਼ੀਆਂ ਲੈਣ ਆਇਆ ਵਾ, ਹਰੀ ਮਿਰਚ ਲੈਣ ਆਇਆ ਵਾ, ਇੱਟਾਂ ਲੈਣ ਆਇਆ ਵਾ, ਡੰਡੇ ਲੈਣ ਆਇਆ ਵਾ, ਸੋਟੇ ਲੈਣ ਆਇਆ ਵਾ, ਕੋਈ ਪਲਾਸਟਿਕ ਦੇ ਭਾਂਡੇ ਲੈਣ ਆਇਆ ਵਾ। ਨਿਕਲ ਇੱਥੋਂ ਕਿਧਰੇ ਜਾ ਯਾਰ, ਮੇਰਾ ਦਿਮਾਗ ਨਾ ਖਾ। ਐਲੋ ਐਡਵਾਂਸ। ਕਿੰਨੀ ਮਿੱਟੀ 'ਚ ਇੱਟ ਬਣਦੀ ਹੈ, ਕਿੰਨੇ ਕਿਲੋ ਹੁੰਦੀ ਹੈ, ਕਿੰਨੇ ਦੀ ਮਿੱਟੀ ਹੈ, ਕਿੱਥੋਂ ਆ ਗਈ ਉਹ ਹੈ? ਜਾਂ ਮਰਦ ਬਣ ਜਾ ਜਾਂ ਖੁਸਰਾ ਬਣ ਜਾ, ਦੋ ਗੱਲਾਂ ਵਾ। ਹੈਲੋ ਉਹ ਪੈਸੇ ਤੇ ਮੈਨੂੰ ਤੂੰ ਇੰਜ ਦੇਣ ਡਿਆ ਜਿਵੇਂ ਆਪਣਾ ਸਾਰਾ ਕੁਝ ਹੀ ਵੇਚ ਆਇਆ। ਇੰਨੀ ਰਕਮ ਮੈਂ ਕਿੱਥੇ ਸੰਭਾਲਦਾ ਫਿਰਾਂਗਾ? ਟਾਈਮ ਇਹ ਬੈਂਕ ਵੀ ਬੰਦ ਹੋ ਗਏ ਨੇ, ਉਹ ਮੈਂ ਇੰਨੇ ਪੈਸੇ ਕਿਤੇ ਰੱਖ ਨਹੀਂ ਸਕਦਾ। ਮੇਰਾ ਪੁੱਤਰ ਮੈਨੂੰ ਫੇਰ ਦੇਈਂ, ਜਦੋਂ ਤੈਨੂੰ ਇੱਟਾਂ ਮੈਂ ਭੇਜ ਦਿਆਂਗਾ ਨਾ, ਉਹ ਉਦੋਂ ਫਿਰ ਤੂੰ ਮੈਨੂੰ ਪੈਸੇ ਬੈਂਕ 'ਚ ਲਵਾ ਦੇ। ਚੱਲ ਸ਼ਾਬਾਸ਼। ਹਲਕੀ ਆਂਚ ਤੇ ਬਣਾਉਣਾ ਵਾ, ਹਲਕੀ ਆਂਚ ਓਏ ਤੇ। ਹਲਕੀ ਆਂਚ ਤੇ ਕੀ ਮੈਂ ਕੀਮਾ ਭੁੰਨਣ ਡਿਆ ਵਾਂ ਕਿ ਦੁੱਧ ਚੜਾਇਆ ਮੈਂ ਉਬਲ ਨਾ ਜਾਵੇ? ਹਲਕੀ ਆਂਚ ਤੇ ਹਲਕਾ ਜਿਹਾ ਦਹੀਂ ਪਾ ਲੈਣਾ ਤੁਸੀਂ, ਜਦੋਂ ਪੱਕਣ ਤੇ ਆਵੇ ਨਾ, ਭੁਨਾਈ ਜਦੋਂ ਇੱਟ ਦੀ ਹੋ ਰਹੀ ਹੋਵੇ, ਹਾਂ ਹਲਕਾ ਜਿਹਾ ਦਹੀਂ ਪਾ ਲੈਣਾ। ਹੁਣ ਜਿਹੜੀ ਮੈਂ ਤੇਰੀ ਭੁਨਾਈ ਕਰਨੀ ਹੈ ਨਾ, ਉਹ ਤੂੰ ਜਾ ਕੇ ਘਰ ਦੱਸਣੀ ਕਿ ਐਸੀ ਭੁਨਾਈ ਕਰਦਾ ਵਾ ਕਿ ਰੇ ਰੱਬ ਦਾ ਨਾਂ। ਬਸ ਠੀਕ ਹੈ, ਟਰਾਲੀਆਂ ਲਾਓ ਯਾਰ ਇੱਥੇ ਸਾਈਡ ਤੇ। ਮੈਂ ਕਿਹਾ ਸੀ ਕੋਈ ਬੰਦੇ ਦਾ ਪੁੱਤਰ ਮੈਨੂੰ ਪੱਠੇ ਤੇ ਮਿਲੇਗਾ, ਮੈਨੂੰ ਕੀ ਪਤਾ ਸੀ ਆ ਉੱਲੂ ਦਾ ਪੱਠਾ ਮੈਨੂੰ ਮਿਲ ਗਿਆ ਇੱਥੇ। ਮਹਿਮਾਨ ਜ਼ਰਾ ਖੁਸ਼ ਹੋ ਜਾਣਗੇ। ਉਹ ਘਰੋਂ ਰੋਟੀ ਲੈਣ ਤੇ ਨਹੀਂ ਆਇਆ ਪਰੌਣਿਆਂ ਦੀ। ਇੱਥੇ ਪੱਠੇ ਇੱਟ ਤੇਰੇ ਜੇ ਗਾਹਕ ਤੇ ਪੱਠਾ ਹੀ ਭਾ ਛੱਡਦੇ ਆ ਯਾਰ। ਬਸ ਇੱਟਾਂ ਫਿਰ ਲੈ ਆਓ, ਉੱਥੇ ਥੱਲੇ ਲੈ ਆਵੋ ਸਾਰੀਆਂ। ਕਿੱਥੇ? ਉੱਥੇ ਥੱਲੇ। ਉਹ ਚੱਲ ਜਾ, ਤੂੰ ਆਪਣਾ ਕੰਮ ਕਰ, ਮੈਨੂੰ ਆਪਣਾ ਕਰਨ ਦੇ। ਕੱਚੀ ਨਾ ਹੋਵੇ ਕੋਈ ਇੱਟ। ਉਹ ਯਾਰ ਜਾ ਮਗਰੋਂ ਲੈ ਜਾ, ਐਵੇਂ ਕਿਉਂ ਮੇਰਾ ਦਿਮਾਗ ਖਾਣ ਡਿਆ ਵਾ? ਭੁੱਜੀ ਮੈਂ ਤੈਨੂੰ ਦੱਸਾਂ ਭੁੱਜੀ ਕੀ ਹੁੰਦਾ? ਨਿਕਲ ਇੱਥੋਂ ਭੁੱਜੀ। ਚੱਲ ਨਿਕਲ ਇੱਥੋਂ। ਉਹ ਜਾਨੋ ਵਾ ਕਿ ਨਹੀਂ? ਚੱਲ
ਮੈਂ ਕੁੱਤੇ ਛੱਡ ਦੇਣੇ ਆ ਭੱਠੇ ਦੇ ਕੁੱਤੇ ਬੜੇ ਤੇਜ਼ ਹੁੰਦੇ ਆ ਤੈਨੂੰ ਮੈਂ ਦੱਸ ਦਿਆਂ ਤੂੰ ਕੱਲਾ ਹੀ ਬੜਾ ਕੱਲਾ ਹੀ ਬਣਾ ਵਾ ਨਿਕਲ ਜਾ ਇੱਥੋਂ ਨਿਕਲ ਜਾ ਇੱਥੋਂ। ਉਹ ਜਾਨਾ ਤੇਰੀ ਚਵਲ ਨਾ ਹੋਣ ਦੇ ਦਿਮਾਗ ਖਾਣ ਆ ਗਿਆ ਮੈਂ ਕਿਹਾ ਕੋਈ ਜਾ ਗਾਹਕ ਆਇਆ ਚੰਗਾ ਜਿਹਾ ਜ਼ਰਾ ਭੋਨੀ ਸਹੀ ਲਾ ਲਈ।